ਇੱਕ ਬੰਦਾ ਇੱਕ ਫੌਜੀ ਜਵਾਨ ਇੰਨਾ ਕੁਝ ਆਪਣੇ ਸਰੀਰ ਤੇ ਚੱਲ ਗਿਆ ਭਾਈ, ਉਹਦੇ ਨਾਲ ਹੀ ਆ ਕੇ ਖੜੋ ਜਾਈਏ। ਹੋਲੇ ਮਹੱਲੇ ਤੇ ਖੜਨੀਆਂ ਆਪਾਂ ਹਜ਼ਾਰਾਂ ਟਰਾਲੀਆਂ, ਇੱਕ ਵਾਰੀ ਗੇੜਾ ਇਧਰੋਂ ਦੀ ਕੱਢ ਲਓ। ਹਾਂ ਸਰਕਾਰ ਨਾ ਕਾਨੂੰਨ ਬਣਾਏਗੀ ਤੇ ਫਿਰ ਸਾਨੂੰ ਪੁੱਛ ਲਿਓ। ਹਾਈਵੇ ਜਾਮ ਕਰਨ ਦੇ ਨਾਲ ਲੱਗਦਾ ਕਿ ਸਰਕਾਰ ਪ੍ਰੈਸ਼ਰਾਈਜ਼ ਹੁੰਦੀ ਹੈ ਜੀ, ਸਰਕਾਰਾਂ ਮੰਨਦੀਆਂ ਹੀ ਇਹ ਗੱਲ, ਉਹਨਾਂ ਨੂੰ ਭਾਸ਼ਾ ਹੀ ਇਹ ਸਮਝ ਆਉਂਦੀ ਹੈ। ਜੇ ਦੂਜੀ ਭਾਸ਼ਾ ਸਮਝ ਆਉਂਦੀ ਹੁੰਦੀ ਤੇ ਆ 505 ਦਿਨ ਥੋੜੇ ਸੀ। ਭਾਈ ਗੁਰਜੀਤ ਸਿੰਘ ਦੇ ਤਾਂ 505 ਦਿਨ ਨੇ, ਸਰਕਾਰ ਨੇ ਤਾਂ 4 ਸਾਲ ਵੇਸਟ ਕਰ ਦਿੱਤੇ ਨੇ। ਕਾਨੂੰਨ ਬਣਾਉਣਾ ਇਹਦੇ ਵਾਸਤੇ ਕਿਹੜਾ ਬਜਟ ਚਾਹੀਦਾ ਸੀ, ਇੱਕ ਨੀਂਦ ਚਾਹੀਦੀ ਸੀ। ਜਿਹੜੇ 92 ਦੇ ਵਿੱਚ ਵੀ ਜਿਹੜੇ ਬੈਠੇ ਨੇ, ਕਈ ਅੰਮ੍ਰਿਤਧਾਰੀ ਵੀ ਬੈਠੇ, ਉਹਨਾਂ ਦੇ ਵੀ ਮੂੰਹਾਂ ਤੇ ਟੇਪਾਂ ਲੱਗੀਆਂ ਨੇ। 14 ਜੁਲਾਈ ਦੇ ਇਜਲਾਸ ਤੋਂ ਬਾਅਦ ਮੁੱਖ ਮੰਤਰੀ ਬਾਹਰ ਨਿਕਲਦੇ ਤੇ ਤੁਹਾਡੇ ਮੀਡੀਆ ਨੂੰ ਮੁਖਾਤਬ ਹੁੰਦੇ ਨੇ ਵੀ ਅਸੀਂ ਤਾਂ ਅੱਜ ਕਾਨੂੰਨ ਲਾਗੂ ਕਰ ਦੇਣਾ ਸੀ। ਬਾਜਵਾ ਸਾਹਿਬ ਦੀ ਤਿਆਰੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਬੇਅਦਬੀ ਤੇ ਬੋਲਣਾ ਕੀ ਆ। ਟੀਚਰਾਂ ਇੱਕ ਦੂਜੇ ਨੂੰ ਇਹੋ ਜਿਹਾ ਤਾਂ ਬੜਾ ਚੱਲਦਾ ਅੱਜ ਕੱਲ, ਬੈਂਡ ਵਜਾਉਣ ਲੱਗ ਪਏ ਨੇ। ਉਹ ਕੋਈ ਨਿੱਗਰ ਵੀ ਕੰਮ ਕਰ ਲੋ, ਕੋਈ ਗੁਰੂ ਦੀ ਬੇਅਦਬੀ ਹੋ ਰਹੀ ਹੈ ਤੇ ਤੁਹਾਨੂੰ ਬੈਂਡ ਸੋਚਦੇ ਪਏ ਨੇ। ਕਿਤੇ ਗਿਆ ਕੋਈ ਉੱਥੇ ਫੁੱਲੇਵਾਲ ਪਿੰਡ ਗਿਆ, ਕੋਈ ਸਮਰਾਲੇ ਗਿਆ, ਕੋਈ ਜਿੱਥੇ ਬੇਅਦਬੀ ਹੁੰਦੀ ਉੱਥੇ ਕੋਈ ਜਾਂਦਾ ਮਰਦਾ ਕੋਈ ਇੱਥੇ ਇਹਨਾਂ ਚੋਂ। ਹੁਣ ਸਾਡੇ ਮੂੰਹੋਂ ਮਰਦਾ ਲਫ਼ਜ਼ ਹੀ ਸੁਣਨਾ ਇਹਨਾਂ ਨੇ। ਜੇ ਜਿਉਂਦੇ ਹੁੰਦੇ ਤਾਂ ਜਾਂਦੇ ਨਾ ਉੱਥੇ। ਗੁਰੂ ਦੀ ਬੇਅਦਬੀ ਵਾਸਤੇ ਇਹਨਾਂ ਨੂੰ ਕੁਝ ਨਹੀਂ ਸੁੱਝਦਾ। ਉਦਾਂ ਆਪਸ ਦੇ ਵਿੱਚ ਰੋਜ਼ ਹੀ ਕਿਤੇ ਨਾ ਕਿਤੇ ਕੋਈ ਉਧਰ ਚੱਲ ਪੈਂਦਾ, ਕਾਂਗਰਸੀ ਉਹਦੇ ਖਿਲਾਫ, ਦੂਜਾ ਉਹਦੇ ਖਿਲਾਫ ਵੀ। ਜੇ ਹੁਣ ਇਹ ਸਰਕਾਰ ਦੇ ਵਿੱਚ ਹੁੰਦੇ ਆ ਬਾਜਵਾ ਸਾਹਿਬ ਦੇ ਖਿਲਾਫ ਜੀ ਅਸੀਂ ਪ੍ਰਦਰਸ਼ਨ ਕਰਨਾ, ਆਪਣੀਆਂ ਪਾਣੀ ਦੀਆਂ ਤੋਪਾਂ ਜੀਆਂ ਚਲਾ ਲੈਂਦੇ ਤੇ ਆਪੇ ਡਰਾਮਾ ਕਰ ਲੈਂਦੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਦੀਪ ਸਿੱਧੂ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਸਮਾਗਮ ਮਨਾਇਆ ਜਾ ਰਿਹਾ। ਤਾਂ ਇਸ ਚੌਥੇ ਸਮਾਗਮ ਦੇ ਵਿੱਚ ਜਿੱਥੇ ਦੁਨੀਆ ਭਰ ਚੋਂ ਵੱਖ-ਵੱਖ ਜਿਹੜੀਆਂ ਸੰਗਤਾਂ ਇਸ ਵਿਚਾਰਧਾਰਾ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਹਾਜ਼ਰੀ ਭਰ ਰਹੀਆਂ ਨੇ। ਤੇ ਉੱਥੇ ਸਮਾਣਾ ਟਾਵਰ ਮੋਰਚਾ ਦਾ ਜ਼ਿਕਰ ਛਿੜਦਾ ਹੈ ਕਿ ਲਗਾਤਾਰ ਲੰਬੇ ਸਮੇਂ ਤੋਂ, ਕਈ ਮਹੀਨਿਆਂ ਤੋਂ, ਤਕਰੀਬਨ ਜਿਹੜਾ 1.5 ਸਾਲ ਹੋ ਚੁੱਕਾ ਹੈ, ਭਾਈ ਫੌਜੀ ਸਾਹਿਬ ਜਿਹੜੇ ਨੇ ਉਹ ਸਮਾਣਾ ਮੋਰਚਾ ਤੇ ਡਟੇ ਹੋਏ ਨੇ। ਭਾਈ ਗੁਰਜੀਤ ਸਿੰਘ ਫੌਜੀ ਤਾਂ ਇਸੇ ਨੂੰ ਲੈ ਕੇ ਭਾਈ ਗੁਰਪ੍ਰੀਤ ਸਿੰਘ ਵੀ ਲਗਾਤਾਰ ਢੰਡੋਰਾ ਦੇ ਰਹੇ ਨੇ ਕਿ ਬੇਅਦਬੀਆਂ ਦੇ ਮਸਲੇ ਦੇ ਉੱਪਰ ਸਰਕਾਰ ਕਾਬਲੇ ਗੌਰ ਕਰੇ। ਤਾਂ ਇਸੇ ਨੂੰ ਲੈ ਕੇ ਦੀਪ ਸਿੱਧੂ ਦੇ ਨਾਲ ਜੁੜੀਆਂ ਹੋਈਆਂ ਵੀ ਤਮਾਮ ਸਾਰੀਆਂ ਸ਼ਖਸੀਅਤਾਂ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਚੀਜ਼ਾਂ ਲੈ ਕੇ ਆਏ ਹੋ, ਨਿਸ਼ਾਨ ਸਾਹਿਬ ਹੱਥ ਦੇ ਵਿੱਚ ਫੜਿਆ ਹੋਇਆ ਹੈ, ਤਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਦੀਪ ਸਿੱਧੂ ਦੀ ਬਰਸੀ ਮਨਾਈ ਜਾ ਰਹੀ ਹੈ, ਉਹਨਾਂ ਦਾ ਦਿਨ ਮਨਾਇਆ ਜਾ ਰਿਹਾ ਹੈ, ਤਾਂ ਇਹ ਤਮਾਮ ਸਾਰੀਆਂ ਚੀਜ਼ਾਂ ਲਿਆਉਣ ਦਾ ਸੰਕੇਤ ਕੀ ਦੇ ਰਹੇ ਹੋ? ਸੰਕੇਤ ਇਹ ਹੈ ਜੀ, ਦੀਪ ਸਿੱਧੂ ਦੀ ਸਟੇਜ ਤੋਂ ਗੱਲ ਹੋ ਰਹੀ ਵੀ ਉਹਦੀ ਸੋਚ ਨਹੀਂ ਆਪਾਂ ਮਰਨ ਦੇਣੀ ਹੈ। ਦੀਪ ਸਿੱਧੂ ਦੀ ਸੋਚ ਜਿਹੜੀ ਹਮਰਾਕਤ ਪਾਤਸ਼ਾਹੀ ਦਾਅਵੇ ਦੀ ਸੋਚ ਸੀਗੀ, ਉਸ ਸੋਚ ਦਾ ਇੱਕ ਬੜਾ ਵੱਡਾ ਹਿੱਸਾ ਹੈ ਇਹਨਾਂ ਬੇਅਦਬੀਆਂ ਨੂੰ ਡੱਕਣਾ। ਜੇ ਸਾਡੇ ਗੁਰੂ ਸਾਹਿਬ ਦੇ ਉੱਤੇ ਹੀ, ਕਿਉਂਕਿ ਇਹ ਬੇਅਦਬੀਆਂ ਕਰਾਉਣ ਵਾਲੇ ਅਸਲ 'ਚ ਸਾਡੀ ਭਰੋਸੇ ਦੇ ਉੱਤੇ ਝੋਟ ਮਾਰਦੇ ਪਏ, ਤੇ ਭਾਈ ਦੀਪ ਸਿੱਧੂ ਗੱਲ ਹੀ ਭਰੋਸੇ ਦੀ ਕਰਦਾ ਸੀ, ਉਹ ਗੱਲ ਹੀ ਫੇਰ ਦੀ ਕਰਦਾ ਸੀ, ਗੱਲ ਹੀ ਗੁਰੂ ਦੀ ਕਲਾ ਵਰਤਦੀ ਆ, ਇਹ ਗੱਲ ਕਰਦਾ ਸੀ। ਤੇ ਇਹ ਜਿਹੜੇ ਦੁਸ਼ਟ ਨੇ, ਜਿਹੜੇ ਬੇਅਦਬੀਆਂ ਕਰਵਾ ਰਹੇ ਨੇ, ਇਹ ਅਸਲ ਦੇ ਵਿੱਚ ਸਾਡਾ ਉਹ ਭਰੋਸਾ ਜਿਹੜਾ ਉਹ ਭਾਈ ਬਚਿੱਤਰ ਸਿੰਘ ਦੇ ਹੱਥ ਦੇ ਵਿੱਚ ਨਾਗ ਨਹੀਂ ਸੀ ਤਾਂ ਉਹਦੇ ਮਨ ਦੇ ਵਿੱਚ ਅਰਦਾਸ ਸੀ, ਸੱਚੇ ਪਾਤਸ਼ਾਹ ਹੱਥ ਮੇਰਾ ਤੇ ਕਲਾ ਤੇਰੀ ਵਰਤਣੀ ਹੈ, ਤੇ ਉਹ ਕਲਾ ਵਰਤਦੀ ਹੈ। ਉਹ ਭਰੋਸੇ ਨੂੰ ਤੋੜਨ ਦੇ ਵਾਸਤੇ ਜਿਹੜੇ ਦੁਸ਼ਟ ਲੱਗੇ ਨੇ, ਤਾਂ ਕਰਕੇ ਅਸੀਂ ਇੱਥੇ ਆਏ ਹਾਂ। ਕਿਉਂਕਿ ਇੱਥੇ ਜਿਹੜੇ ਲੋਕ ਆ, ਸਾਡੇ ਵੀਰ ਭਾਈ ਗੁਰਦੀਪ ਸਿੰਘ ਸਿੱਧੂ, ਇਹਨਾਂ ਦੇ ਟਰੈਕਟਰ ਤੇ ਬਹਿ ਕੇ ਭਾਈ ਦੀਪ ਸਿੱਧੂ ਉੱਥੇ ਗਿਆ ਸੀ ਨਾ, ਸਭ ਤੋਂ ਅੱਗੇ ਟਰੈਕਟਰ ਇਹਨਾਂ ਦਾ ਹੀ, ਇਹਨਾਂ ਦੇ ਟਰੈਕਟਰ ਤੇ ਬਹਿ ਕੇ ਦਿੱਲੀ ਮੋਰਚੇ ਤੱਕ ਹੋ ਗਏ ਸੀਗੇ। ਇਹ ਸਾਰੇ ਅਸੀਂ ਵੀਰ ਇਕੱਠੇ ਹੀ ਆ, ਕਿਉਂਕਿ ਸਾਡਾ ਸਾਰਿਆਂ ਦਾ ਗੁਰੂ ਇੱਕ ਆ, ਤੇ ਅਸੀਂ ਉਸ ਗੁਰੂ ਦੀ ਬੇਅਦਬੀ ਰੋਕਣ ਦੇ ਵਾਸਤੇ ਇਹ ਜਿਹੜਾ ਹੱਲਾ ਹੈ ਉਹਨੂੰ ਅਗਲੇ ਸਟੈਪ ਤੇ ਲੈ ਕੇ ਜਾ ਰਹੇ। ਤੁਸੀਂ ਸਮਾਣੇ ਦੇ ਮੋਰਚੇ ਦੀ ਗੱਲ ਕੀਤੀ, ਅੱਜ 505 ਦਿਨ ਹੋ ਗਏ ਭਾਈ ਗੁਰਜੀਤ ਸਿੰਘ ਖਾਲਸੇ ਨੂੰ ਉੱਪਰ ਬੈਠਿਆਂ ਨੂੰ। ਇਹ ਉਹ ਤਸਵੀਰਾਂ ਵੀ ਨਹੀਂ ਹੁਣ ਵੇਖੀਆਂ ਜਾਂਦੀਆਂ, ਉਹਨਾਂ ਦਾ ਸਰੀਰ ਕੁੱਬਾ ਹੋ ਗਿਆ, ਕਿਉਂਕਿ ਜਿੰਨੀ ਜਗ੍ਹਾ ਵਾ, ਜਿੰਨੀ ਹਾਈਟ ਆ ਉੱਥੇ, ਉਹ ਉਹਨਾਂ ਦਾ ਕੱਦ ਲੰਬਾ ਵਾ ਤੇ ਉੱਥੇ ਜਗ੍ਹਾ ਥੋੜੀ ਹੈ, ਤੇ ਉਹ ਸਿੱਧੇ ਵੀ ਨਹੀਂ ਖੜੋ ਸਕਦੇ। ਜਿੱਦਾਂ ਤੁਸੀਂ ਮੈਂ ਆਪਾਂ ਸਾਰੇ ਸਿੱਧੇ ਖੜੋਤੇ ਨੇ, ਤਾਂ ਹੁਣ ਸਿੱਧੀ ਆ, ਉਹ ਸਿੱਧੇ ਖੜੋ ਹੀ ਨਹੀਂ ਸਕਦੇ, ਉਹ ਏਦਾਂ ਕਰਕੇ ਖੜੋ ਰਹੇ ਨੇ। ਇੱਕ ਬੰਦਾ ਇੱਕ ਫੌਜੀ ਜਵਾਨ ਇੰਨਾ ਕੁਝ ਆਪਣੇ ਸਰੀਰ ਤੇ ਚੱਲ ਗਿਆ ਭਾਈ, ਉਹਦੇ ਨਾਲ ਹੀ ਆ ਕੇ ਖੜੋ ਜਾਈਏ।
ਕੋਈ 2 ਦਿਨ ਟਰਾਲੀਆਂ ਆਪਾਂ ਉਧਰ ਨੂੰ ਹੀ ਮੋੜ ਲਈਏ। ਹੋਲੇ ਮਹੱਲੇ ਤੇ ਖੜਨੀਆਂ ਆਪਾਂ ਹਜ਼ਾਰਾਂ ਟਰਾਲੀਆਂ, ਇੱਕ ਵਾਰੀ ਗੇੜਾ ਇਧਰੋਂ ਦੀ ਕੱਢ ਲਓ। ਹਾਂ ਸਰਕਾਰ ਨਾ ਕਾਨੂੰਨ ਬਣਾਏਗੀ ਤੇ ਫਿਰ ਸਾਨੂੰ ਪੁੱਛ ਲਿਓ। ਗੱਲ ਤਾਂ ਸੰਗਤ ਦੀ ਆ ਨਾ ਭਾਈ। ਸੰਗਤ ਜੀ ਟਰਾਲੀ ਹੁਣ ਗੁਰਾਂ ਦੀ ਟਰਾਲੀ ਤੋੜ ਲਓ। ਆਹ ਫਲੈਕਸ ਜਿਹੜੀ ਹੈ ਮੈਂ ਚਾਹਾਂਗਾ ਇਹ ਫਲੈਕਸ ਸੰਗਤਾਂ ਵੇਖਣ। ਆਹ ਝੰਡੇ ਜਿਹੜੇ ਤੇ ਤਿਆਰ ਕੀਤੇ ਨੇ ਗੁਰੂ ਦੇ ਨਿਸ਼ਾਨ, ਇਹਨਾਂ ਦੇ ਉੱਤੇ ਧਰਮ ਯੁੱਧ ਮੋਰਚਾ ਇਸ ਲਈ ਲਿਖਵਾ ਲਿਆ ਭਾਈ ਹੁਣ ਧਰਮ ਦਾ ਮਸਲਾ ਬਣ ਗਿਆ। ਜਦੋਂ ਬਾਈ ਜੀ ਕਿਸਾਨੀ ਅੰਦੋਲਨ ਦੀ ਗੱਲ ਚੱਲੀ ਸੀ, ਉੱਥੇ ਮਸਲਾ ਜ਼ਮੀਨਾਂ ਦਾ ਸੀ, ਐਮਐਸਪੀ ਦਾ ਸੀ, ਫਸਲਾਂ ਦਾ ਜਿਹੜਾ ਮੁੱਲ ਲੈਣ ਦੀ ਗੱਲ ਹੋਈ ਸੀ। ਉੱਥੇ ਤੇ ਵੱਡੀਆਂ ਯੂਨੀਅਨਾਂ ਵੱਡੇ ਇਕੱਠ ਲੈ ਕੇ ਦਿੱਲੀ ਨੂੰ ਰਵਾਨਾ ਹੋ ਗਈਆਂ ਸੀ। 1.5 ਸਾਲ ਉੱਥੇ ਸੜਕਾਂ ਤੇ ਗੁਜ਼ਾਰਤਾ। ਪਰ ਭਾਈ ਗੁਰਜੀਤ ਸਿੰਘ ਜਿਹੜੇ ਫੌਜੀ ਨੇ ਉਹ ਬੇਅਦਬੀਆਂ ਦੀ ਗੱਲ ਕਰ ਰਹੇ ਨੇ, ਉਹ ਗੁਰੂ ਸਾਹਿਬ ਦੇ ਸਤਕਾਰ ਬਹਾਲ ਕਰਾਉਣ ਦੀ ਗੱਲ ਕਰ ਰਹੇ। ਫਿਰ ਉੱਥੇ ਸਹਿਯੋਗ ਕਿਉਂ ਨਹੀਂ ਦਿੱਤਾ ਜਾ ਰਿਹਾ? ਵੇਖੋ ਇਹ ਹੁਣ ਤਾਂ ਥੋੜਾ ਸਹਿਯੋਗ ਕਿਸਾਨ ਜਥੇਬੰਦੀਆਂ ਦਾ ਵਧਿਆ ਵਾ। ਇਹ ਵੀਰ ਵੀ ਸਾਡੇ ਨਾਲ, ਇਹ ਵੀ ਕਿਸਾਨ ਜਥੇਬੰਦੀ ਤੋਂ ਨੇ। ਹੋਰ ਵੀ ਕਿਸਾਨ ਜਥੇਬੰਦੀਆਂ ਡੱਲੇਵਾਲ ਸਾਹਿਬ ਦੀ, ਪੰਧੇਰ ਸਾਹਿਬ ਦੀ, ਫੂਲ ਸਾਹਿਬ ਦੀ, ਡਾਕਟਰ ਦਰਸ਼ਨਪਾਲ ਹੋਰੀ, ਨਾਮ ਬਹੁਤ ਜ਼ਿਆਦਾ ਨੇ, ਇੱਕਦਮ ਮੇਰੇ ਕੋਲ ਬੋਲੇ ਵੀ ਨਹੀਂ ਜਾਣੇ। ਕਰੀਬ 21 ਜਥੇਬੰਦੀਆਂ ਕਿਸਾਨਾਂ ਦੀਆਂ ਜਿਹੜੀਆਂ ਉਹ ਮੋਰਚੇ ਦੇ ਸਮਰਥਨ 'ਚ ਆ ਗਈਆਂ ਨੇ। ਸੋ ਉਹ ਸਾਰੀਆਂ ਜਥੇਬੰਦੀਆਂ, ਰਾਏ ਸਾਹਿਬ ਹੋ ਗਏ, ਬ੍ਰਹਮਕੇ ਸਾਹਿਬ ਹੋ ਗਏ, ਹੋਰ ਥੋੜੇ ਜਿਹੇ ਨਾਂ ਤੁਸੀਂ ਦੱਸ ਦਿਓ, ਤੁਹਾਨੂੰ ਜ਼ਿਆਦਾ ਯਾਦ ਹੋਣਗੇ ਜੀ, ਜਿਹੜੇ ਸਾਰੇ ਆਪਾਂ ਨੂੰ ਸਹਿਯੋਗ ਕਰਦੇ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦਰਦੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਸ ਮੋਰਚੇ ਦੇ ਨਾਲ ਆ, ਤੇ ਉਹਨਾਂ ਨਾਲ ਸਾਰੀਆਂ ਜਥੇਬੰਦੀਆਂ ਜਿਹੜੀਆਂ 22-23 ਤਰੀਕ ਦੇ ਵਿੱਚ ਉੱਥੇ ਸਮਾਣੇ ਜ਼ਰੂਰ ਪਹੁੰਚਣਗੇ। ਗੱਲ ਇਹ ਹੈ ਕਿ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਅੰਦਰ ਪੰਜਾਬ ਦਾ ਦਰਦ ਹੈ, ਗੁਰੂ ਦੇ ਨਾਲ ਪਿਆਰ ਕਰਨ ਵਾਲੀਆਂ ਜਥੇਬੰਦੀਆਂ ਹਨਾ, ਉੱਥੇ ਆਪਾਂ ਜਾਣਦੇ ਹੀ ਹਾਂ ਕਿਸਾਨੀ ਮੋਰਚੇ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਧਾਰਾਂ ਸੀਗੀਆਂ, ਪਰ ਗੁਰੂ ਦੇ ਪ੍ਰਤੀ ਜਿਹੜੇ ਸ਼ਰਧਾਵਾਨ ਨੇ, ਜਿਨ੍ਹਾਂ ਦੇ ਅੰਦਰ ਪਿਆਰ ਆ, ਉਹ ਸਾਰੀਆਂ ਜਥੇਬੰਦੀਆਂ ਕੈਡਰ ਸਮੇਤ ਆ ਰਹੀਆਂ। ਸੋ ਇੱਕ ਵੱਡੀ ਗੱਲ ਆ, ਕੈਡਰ ਸਮੇਤ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਹਜ਼ਾਰਾਂ ਦੀਆਂ ਟਰੈਕਟਰ ਟਰਾਲੀਆਂ ਤੁਰ ਪਈਆਂ ਸੀ। ਸੋ ਮੈਨੂੰ ਲੱਗਦਾ ਕਿ ਐਰਕਾਂ ਵੀ ਉਦਾਂ ਹੀ ਹੋਏਗਾ। ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਜਿਹੜੀਆਂ 22-23 ਤਰੀਕ ਨੂੰ ਉੱਥੇ ਇਕੱਠੀਆਂ ਹੋਣਗੀਆਂ। ਪ੍ਰੋਗਰਾਮ ਕਿੰਨੀ ਤਰੀਕ ਦਾ ਦਿੱਤਾ ਹੋਇਆ? ਪ੍ਰੋਗਰਾਮ ਦੀ ਪੂਰੀ ਰੂਪਰੇਖਾ ਕੀ ਹੈ ਜੀ? ਦੇਖੋ ਜੀ, ਰੂਪਰੇਖਾ ਇਹੀ ਆ ਵੀ ਆਪਾਂ ਪਹਿਲਾਂ ਮੋਰਚਾ ਉੱਥੇ ਬੰਨਣਾ, ਟਰੈਕਟਰ ਟਰਾਲੀਆਂ ਸਮੇਤ ਸੰਗਤਾਂ ਉੱਥੇ ਪਹੁੰਚਣ। 22 ਤਰੀਕ ਦਾ ਸਮਾਂ ਮਿੱਥਿਆ ਗਿਆ ਸਮਾਣੇ ਮੋਰਚੇ ਦੇ ਉੱਤੇ, ਜੋ ਤਹਿਸੀਲ ਦੇ ਲਾਗੇ ਸਮਾਣੇ ਪਾਰਕ ਆ, ਉੱਥੇ ਇਕੱਠ ਹੋਏਗਾ। 2 ਦਿਨ ਇਕੱਠ ਹੋਏਗਾ, ਸਮਾਗਮ ਹੋਣਗੇ ਉੱਥੇ, ਤੇ ਫਿਰ ਉੱਥੇ ਰੂਪਰੇਖਾ ਲਿਖੀ ਜਾਏਗੀ। ਹਾਈਵੇ ਕਿਹੜਾ ਜਾਮ ਕਰਨਾ ਜਾਂ ਅਗਲਾ ਕਿਹੜਾ, ਕਿੱਥੋਂ ਅਸੀਂ ਉਹ ਦੱਬਣਾ ਆ ਹੁਣ ਸਰਕਾਰ ਦੇ ਖਿਲਾਫ ਜਿੱਥੇ ਮੋਰਚਾ ਕੱਢਣਾ, ਉਹ ਅਸੀਂ ਉੱਥੇ ਸਮੇਂ ਦੇ ਉੱਤੇ ਦੱਸਾਂਗੇ। ਕਿਉਂਕਿ ਜੇ ਪਹਿਲਾਂ ਬਹੁਤਾ ਐਲਾਨ ਕਰ ਦਈਏ ਤੇ ਫਿਰ ਸਰਕਾਰਾਂ ਉਹ ਜਗ੍ਹਾ ਹੀ ਦੱਬ ਕੇ ਬਹਿ ਜਾਂਦੀਆਂ ਨੇ, ਫਿਰ ਵੀ ਮਸਲਾ ਜਿਹੜਾ ਵਾ ਕਈ ਵਾਰੀ ਜ਼ਿਆਦਾ ਝਮੇਲੇਦਾਰ ਹੋ ਜਾਂਦਾ। ਸੋ ਅਸੀਂ ਇਸੇ ਗੱਲ ਤੇ ਆ ਕਿ ਅਸੀਂ ਤਾਂ ਚਾਹੁੰਦੇ ਹਾਂ ਵੀ ਸਰਕਾਰ ਗੁਰੂ ਸਾਹਿਬ ਦੇ ਪ੍ਰਤੀ, ਗੁਰੂ ਸਾਹਿਬ ਸਰਕਾਰ ਦੇ ਵੀ ਉਹਨੇ ਜਿੰਨੇ ਸਾਡੇ ਆ, ਵੀ ਉਹ ਆਪਣਾ ਫਰਜ਼ ਨਿਭਾਉਣ। ਤੇ ਜੇ ਉਹਨਾਂ ਨੇ ਬਿਲਕੁਲ ਹੀ ਸਿੱਖ ਸੰਗਤਾਂ ਨੇ ਟਕਰਾ ਹੀ ਲੈਣਾ ਵਾ, ਤੇ ਫਿਰ ਭਾਈ ਅਸੀਂ ਤਾਂ ਗੁਰੂ ਦੇ ਵਾਸਤੇ ਫਿਰ ਤੁਰਾਂਗੇ, ਜਿੰਨੇ ਜੋਗੇ ਹੈਗੇ ਚੱਲਾਂਗੇ। ਹਾਈਵੇ ਜਾਮ ਕਰਨ ਦੇ ਨਾਲ ਲੱਗਦਾ ਕਿ ਸਰਕਾਰ ਪ੍ਰੈਸ਼ਰਾਈਜ਼ ਹੋਊਗੀ? ਹੁੰਦੀ ਹੈ ਜੀ, ਸਰਕਾਰਾਂ ਮੰਨਦੀਆਂ ਹੀ ਇਹ ਗੱਲ, ਉਹਨਾਂ ਨੂੰ ਭਾਸ਼ਾ ਹੀ ਇਹ ਸਮਝ ਆਉਂਦੀ ਹੈ। ਜੇ ਦੂਜੀ ਭਾਸ਼ਾ ਸਮਝ ਆਉਂਦੀ ਹੁੰਦੀ ਤੇ ਆ 505 ਦਿਨ ਥੋੜੇ ਸੀਗੇ। ਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਬਿਆਨ ਭੁੱਲ ਗਏ ਸੀ ਜਿੱਦਣ ਕੁਰਸੀ ਤੇ ਬੈਠੇ ਸੀ? ਜਿਹੜਾ ਮੈਂ ਬਿਆਨ ਹੁਣੇ ਮੁੱਖ ਮੰਤਰੀ ਸਾਹਿਬ ਦਾ ਤੁਹਾਡੇ ਨਾਲ ਸਾਂਝਾ ਕੀਤਾ, ਇਹਨਾਂ 4 ਸਾਲ ਪਹਿਲਾਂ ਕਿਉਂ ਨਹੀਂ ਕਰ ਲਿਆ? ਸੋ ਸਰਕਾਰ ਨੇ ਤਾਂ 4 ਸਾਲ ਵੇਸਟ ਕੀਤੇ ਨੇ। ਭਾਈ ਗੁਰਜੀਤ ਸਿੰਘ ਦੇ ਤਾਂ 505 ਦਿਨ ਨੇ, ਸਰਕਾਰ ਨੇ ਤਾਂ 4 ਸਾਲ ਵੇਸਟ ਕਰ ਦਿੱਤੇ ਨੇ। ਕਾਨੂੰਨ ਬਣਾਉਣਾ, ਇਹਦੇ ਵਾਸਤੇ ਕਿਹੜਾ ਬਜਟ ਚਾਹੀਦਾ ਸੀ? ਇੱਕ ਨੀਤ ਚਾਹੀਦੀ ਸੀ, ਇੱਕ ਭਾਵਨਾ ਚਾਹੀਦੀ ਸੀ, ਜਿਹੜੀ ਮੈਨੂੰ ਲੱਗਦਾ ਕਿ ਇਸ ਵੇਲੇ ਉਹਦੀ ਘਾਟ ਰੜਕਦੀ ਪਈ ਆ। ਜਿਹੜੇ 92 ਦੇ ਵਿੱਚ ਵੀ ਜਿਹੜੇ ਬੈਠੇ ਨੇ, ਕਈ ਅੰਮ੍ਰਿਤਧਾਰੀ ਵੀ ਬੈਠੇ, ਉਹਨਾਂ ਦੇ ਵੀ ਮੂੰਹਾਂ ਤੇ ਟੇਪਾਂ ਲੱਗੀਆਂ ਨੇ। ਇਹ ਬੜੀ ਇੱਕ ਹਾਸੋਹੀਣੀ ਗੱਲ ਹੈ। 1.5 ਸਾਲ ਤੋਂ ਟਾਵਰ ਤੇ ਬੈਠੇ ਹੋਏ ਨੇ ਭਾਈ ਸਾਹਿਬ। ਲੱਗਦਾ ਕਿ 1.5 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਸਰਕਾਰ ਦਾ ਕੋਈ ਅਧਿਕਾਰੀ ਜਾਂ ਕੋਈ ਪ੍ਰਸ਼ਾਸਨ ਦੇ ਨਾਲ ਜੁੜਿਆ ਹੋਇਆ ਕੋਈ ਵੀ ਅਜਿਹਾ ਸ਼ਖਸ ਮੀਟਿੰਗ ਕਰਨ ਵਾਸਤੇ ਜਾਂ ਗੱਲਬਾਤ ਕਰਨ ਵਾਸਤੇ ਆਇਆ? ਉੱਥੇ ਤਾਂ ਚਲੋ ਡਿਸਟ੍ਰਿਕਟ ਲੈਵਲ ਦੇ ਅਫਸਰ ਤਾਂ ਆਉਂਦੇ ਹੀ ਸੀਗੇ। ਬਾਕੀ ਸਾਡੀਆਂ ਮੀਟਿੰਗਾਂ ਦੇ ਚੀਫ ਸੈਕਟਰੀ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਤੱਕ ਮੀਟਿੰਗਾਂ ਹੋ ਗਈਆਂ ਨੇ। ਮੀਟਿੰਗ ਤਾਂ ਕਿਹਦੇ ਨਾਲ ਨਹੀਂ ਕੀਤੀ ਅਸੀਂ, ਤਾਂ ਟਾਕ ਕਿਤੇ ਵੀ ਬੰਦ ਨਹੀਂ ਕੀਤੀ। ਅਮਨ ਅਰੋੜਾ ਸਾਹਿਬ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਚੀਫ ਸੈਕਟਰੀ, ਹੋਮ ਸੈਕਟਰੀ, ADGP, ਸਾਰਿਆਂ ਜਿਹੜਾ ਹਾਂਜੀ ਸਿੰਸੀਅਰਸ਼ਿਪ ਨਜ਼ਰ ਆਈ ਨਹੀਂ ਤੁਹਾਨੂੰ ਕਿਸੇ ਚੋਂ? ਵੇਖੋ ਗੱਲਾਂ ਬਾਤਾਂ ਨੇ, ਜਦੋਂ ਮੁੱਖ ਮੰਤਰੀ ਕਹਿ ਰਿਹਾ ਸੀਗਾ ਕਿ ਅਸੀਂ ਕਾਨੂੰਨ ਕੱਲ ਲਾਗੂ ਕਰ ਦੇਣਾ, 14 ਜੁਲਾਈ ਦਾ ਇਹਨਾਂ ਦਾ ਬਿਆਨ, 28 ਤਰੀਕ ਨੂੰ ਸਾਡੇ ਨਾਲ ਹੀ ਮੀਟਿੰਗ ਦੇ ਵਿੱਚ ਉਹਨਾਂ ਐਲਾਨ ਕੀਤਾ ਸੀ ਅਸੀਂ ਕਾਨੂੰਨ ਬਣਾਉਣਾ। 14-15 ਜੁਲਾਈ ਦਾ ਉਹਨਾਂ ਨੇ ਕਿਹਾ ਵੀ ਅਸੀਂ ਇਜਲਾਸ ਕੀਤਾ ਵਾ। 14 ਜੁਲਾਈ ਦੇ ਇਜਲਾਸ ਤੋਂ ਬਾਅਦ ਮੁੱਖ ਮੰਤਰੀ ਬਾਹਰ ਨਿਕਲਦੇ ਤੇ ਤੁਹਾਡੇ ਮੀਡੀਆ ਨੂੰ ਮੁਖਾਤਬ ਹੁੰਦੇ ਨੇ ਵੀ ਅਸੀਂ ਤਾਂ ਅੱਜ ਕਾਨੂੰਨ ਲਾਗੂ ਕਰ ਦੇਣਾ ਸੀ। ਬਾਜਵਾ ਸਾਹਿਬ ਦੀ ਤਿਆਰੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਬੇਅਦਬੀ ਤੇ ਬੋਲਣਾ ਕੀ ਆ। ਟੀਚਰਾਂ ਇੱਕ ਦੂਜੇ ਨੂੰ ਇਹੋ ਜਿਹਾ ਤਾਂ ਬੜਾ ਚੱਲਦਾ ਅੱਜ ਕੱਲ, ਬੈਂਡ ਵਜਾਉਣ ਲੱਗ ਪਏ ਨੇ ਹੈ। ਉਹ ਕੋਈ ਨਿੱਗਰ ਵੀ ਕੰਮ ਕਰ ਲੋ, ਕੋਈ ਗੁਰੂ ਦੀ ਬੇਅਦਬੀ ਹੋ ਰਹੀ ਹੈ ਤੇ ਤੁਸੀਂ ਤੁਹਾਨੂੰ ਬੈਂਡ ਸੋਚਦੇ ਪਏ ਨੇ। ਕਿਤੇ ਗਿਆ ਕੋਈ ਉੱਥੇ ਫੁੱਲੇਵਾਲ ਪਿੰਡ ਗਿਆ, ਕੋਈ ਸਮਰਾਲੇ ਗਿਆ, ਕੋਈ ਜਿੱਥੇ ਬੇਅਦਬੀ ਹੁੰਦੀ ਉੱਥੇ ਕੋਈ ਜਾਂਦਾ ਮਰਦਾ ਕੋਈ ਇੱਥੇ ਇਹਨਾਂ ਚੋਂ?
ਹੁਣ ਸਾਡੇ ਮੂੰਹੋਂ ਮਰਦਾ ਲਫ਼ਜ਼ ਹੀ ਸੁਣਨਾ ਇਹਨਾਂ ਨੇ। ਜੇ ਜਿਉਂਦੇ ਹੁੰਦੇ ਤਾਂ ਜਾਂਦੇ ਨਾ ਉੱਥੇ। ਗੁਰੂ ਦੀ ਬੇਅਦਬੀ ਵਾਸਤੇ ਇਹਨਾਂ ਨੂੰ ਕੁਝ ਨਹੀਂ ਸੁੱਝਦਾ। ਉਦਾਂ ਆਪਸ ਦੇ ਵਿੱਚ ਰੋਜ਼ ਹੀ ਕਿਤੇ ਨਾ ਕਿਤੇ ਕੋਈ ਉਧਰ ਚੱਲ ਪੈਂਦਾ, ਕਾਂਗਰਸੀ ਉਹਦੇ ਖਿਲਾਫ, ਦੂਜਾ ਉਹਦੇ ਖਿਲਾਫ ਵੀ। ਜੇ ਹੁਣ ਇਹ ਸਰਕਾਰ ਦੇ ਵਿੱਚ ਹੁੰਦੇ ਆ, ਬਾਜਵਾ ਸਾਹਿਬ ਦੇ ਖਿਲਾਫ ਜੀ ਅਸੀਂ ਪ੍ਰਦਰਸ਼ਨ ਕਰਨਾ, ਆਪਣੀਆਂ ਪਾਣੀ ਦੀਆਂ ਤੋਪਾਂ ਜੀਆਂ ਚਲਾ ਲੈਂਦੇ ਤੇ ਆਪੇ ਡਰਾਮਾ ਕਰ ਲੈਂਦੇ ਨੇ। ਜੇ ਕਰਨਾ ਹੀ ਕੁਝ ਤੇ ਆਹ ਕਰ ਲਓ ਭਾਈ, ਗੁਰੂ ਦੇ ਵਾਸਤੇ ਕਾਨੂੰਨ ਬਣਾ ਦਿਓ। ਕਿਉਂ ਜ਼ਖਮਾਂ ਤੇ ਲੂਣ ਛਿੜਕਦੇ ਪਏ ਹੋ? ਸੋ ਇਹ ਸਰਕਾਰ ਨੂੰ ਮੈਂ ਸਮਝਦਾ ਸਮਝ ਲੈਣਾ ਚਾਹੀਦਾ ਤੇ ਕਾਨੂੰਨ ਲਾਗੂ ਕਰ ਦੇਣਾ ਚਾਹੀਦਾ। ਭਾਈ ਸਾਹਿਬ, ਜਿੱਥੇ ਪੰਥ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦਾ ਜ਼ਿਕਰ ਹੋ ਰਿਹਾ, ਤਾਂ ਉੱਥੇ ਅੱਜ ਦਾ ਜਿਹੜਾ ਦਿਨ ਹੈ ਉਹ ਇਸ ਵਾਸਤੇ ਵੀ ਮਹਾਨਤਾ ਰੱਖਦਾ ਕਿ ਦੀਪ ਸਿੱਧੂ ਨੂੰ ਯਾਦ ਕੀਤਾ ਜਾ ਰਿਹਾ। ਦੀਪ ਸਿੱਧੂ ਦੀਆਂ ਕਿਸਾਨੀ ਅੰਦੋਲਨ ਦੇ ਦਰਮਿਆਨ ਤੁਹਾਡੇ ਨਾਲ ਬਹੁਤ ਸਾਰੇ ਲੋਕਾਂ ਦੇ ਨਾਲ ਗਹਿਰੀਆਂ ਯਾਦਾਂ ਜੁੜੀਆਂ ਹੋਈਆਂ ਨੇ। ਕਿਵੇਂ ਦੇਖਦੇ ਹੋ ਇਹਨਾਂ ਦਿਨ ਨੂੰ? ਬਿਲਕੁਲ ਦੇਖੋ ਬਾਈ ਦੀਪ ਸਿੱਧੂ ਨੂੰ ਤਾਂ ਅਸੀਂ ਕਦੀ ਭੁਲਾ ਨਹੀਂ ਸਕਦੇ। ਉਹ ਦਿਲਾਂ ਦੇ ਵਿੱਚ ਰਾਜ ਕਰ ਗਿਆ, ਚਿਰਾਗ ਜਗਾ ਗਿਆ। ਜਿਹੜੇ ਮੋਨੇ ਘੁੰਨੇ ਗਏ ਸੀ ਨਾ ਉਸ ਦਿੱਲੀ ਕਿਸਾਨੀ ਮੋਰਚੇ ਦੇ ਵਿੱਚ, ਉੱਥੋਂ ਗੁਰੂ ਦੇ ਸਿੰਘ ਬਣ ਕੇ ਬਾਹਰ ਆਏ। ਤੇ ਦੀਬੀ ਕਹਿੰਦੇ ਸੀ ਕਲਾ ਵਰਤੂਗੀ ਇੱਥੇ, ਬਾਕੀ ਕਲਾ ਵਰਤਦੀ ਸੀ। ਤੇ ਅੱਜ ਵੀ ਦੇਖ ਲਓ, ਇਹ ਕਹਿੰਦਾ ਸੀ ਨਾ ਮਰਿਆਂ ਦੇ ਬਾਅਦ ਇੱਥੇ ਮੇਲੇ ਲੱਗਦੇ ਆ। ਉਹ ਕਹਿੰਦਾ ਸੀ ਮੇਲੇ ਲਾਉਣ ਦੀ ਲੋੜ ਨਹੀਂ ਹੈਗੀ, ਤੁਸੀਂ ਅੱਜ ਜਾਗੋ। ਪਰ ਉਹੀ ਜਗਾਉਣ ਵਾਸਤੇ ਅਸੀਂ ਵੀ ਅੱਜ ਆਏ ਹਾਂ ਸਮਾਣੇ ਟਾਵਰ ਵੱਲੋਂ। ਭਾਈ ਗੁਰਜੀਤ ਸਿੰਘ ਜੀ ਨੂੰ 16 ਮਹੀਨੇ ਹੋ ਗਏ ਆ ਟਾਵਰ ਤੇ ਬੈਠੇ ਨੂੰ, 400 ਫੁੱਟ ਉੱਚੇ ਟਾਵਰ ਤੇ ਉਹ ਭਾਈ ਸਾਹਿਬ ਜੀ ਦੱਸ ਰਹੇ ਆ ਕਿ ਉਹ ਸਿੱਧੇ ਖੜੇ ਵੀ ਨਹੀਂ ਹੋ ਸਕਦੇ, ਉਹਨਾਂ ਨੂੰ ਕੁੱਬ ਪੈ ਗਿਆ ਕਿਉਂਕਿ ਜਗ੍ਹਾ ਬਹੁਤ ਥੋੜੀ ਆ। ਤੇ ਅੱਜ ਅਸੀਂ ਪੂਰੇ ਆਵਾਮ ਨੂੰ, ਪੰਜਾਬ ਹਰਿਆਣੇ ਨੂੰ, ਜਿਹੜੇ ਪੰਥ ਦਰਦੀ ਆ ਤੇ ਜਿਹੜੇ ਚਾਹੁੰਦੇ ਆ ਕਿ ਇੱਕ ਸਿੰਘ ਜਿਹੜਾ ਉਹਦੇ ਜਜ਼ਬਾਤਾਂ ਨੂੰ ਇਹ ਗੱਲ ਘਰ ਕਰ ਗਈ ਕਿ ਜਿਹੜੀਆਂ ਇੰਨੀਆਂ ਹੋ ਰਹੀਆਂ ਬੇਅਦਬੀਆਂ ਦਾ ਕੋਈ ਹੱਲ ਹੀ ਨਹੀਂ ਹੈਗਾ। ਜਦੋਂ ਵੀ ਸਿਆਸੀ ਪਾਰਟੀਆਂ ਆਉਂਦੀਆਂ ਆ, ਉਹ ਇੱਕ ਵਾਅਦਾ ਕਰਕੇ ਜਾਂਦੀਆਂ ਕਿ ਅਸੀਂ ਕੋਈ ਸਖਤ ਕਾਨੂੰਨ ਬਣਾਵਾਂਗੇ, ਪਰ ਉਹ ਆਪਣਾ 5 ਸਾਲ ਭੁਗਤਦੇ ਆ, 5 ਸਾਲ ਰਾਜ ਕਰਦੇ ਆ, ਲੇਕਿਨ ਕੋਈ ਅੱਜ ਤੱਕ ਕਾਨੂੰਨ ਨਹੀਂ ਬਣਿਆ। ਤੇ ਭਾਈ ਗੁਰਜੀਤ ਸਿੰਘ ਨੂੰ ਇਹੀ ਉਹਦੇ ਦਿਲ ਨੂੰ ਸੱਟ ਲੱਗੀ ਤੇ ਅੱਜ ਉਹਨੂੰ 16 ਮਹੀਨੇ ਹੋ ਗਏ ਦੇਖੋ ਟਾਵਰ ਤੇ ਬੈਠੇ ਨੂੰ। ਤੇ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਸਾਰੇ ਜਾਣੇ ਜਿਹੜਾ ਹੁਣ ਆਪਣੇ ਮਾਰਚ ਮਹੀਨੇ ਦੇ ਵਿੱਚ ਜਿਹੜਾ ਸੈਸ਼ਨ ਹੋਣਾ ਆ, ਉਹਦੇ ਵਿੱਚ ਵਿਚਾਰਾਂ ਕੀਤੀਆਂ ਜਾਣ, ਜਿਹੜੀਆਂ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ 6 ਮਹੀਨਿਆਂ ਦੇ ਵਿੱਚ ਅਸੀਂ ਇਹ ਕਾਨੂੰਨ ਲਾਗੂ ਕਰਾ ਦੇਵਾਂਗੇ। ਤੇ ਅਸੀਂ ਇਹੀ ਸਾਡੀ ਇੱਕ ਪਹਿਲ ਆ ਕਿ ਅਸੀਂ ਸਾਰੇ ਜਾਣੇ ਪੂਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ ਤੇ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆ, ਗੁਟਕਾ ਸਾਹਿਬ ਨੂੰ ਪਿਆਰ ਕਰਦੇ, ਗੀਤਾ ਨੂੰ ਪਿਆਰ ਕਰਦੇ ਆ, ਕੁਰਾਨ ਨੂੰ ਪਿਆਰ ਕਰਦੇ ਆ। ਦੇਖੋ ਇਹ ਸਾਰੇ ਧਰਮਾਂ ਦੀ ਬੇਅਦਬੀ ਦੀ ਗੱਲ ਆ, ਕਿਸੇ ਇੱਕ ਦੀ ਨਹੀਂ ਹੈਗੀ। ਇੱਥੇ ਇਹ ਸਾਰੇ ਸਮਝਦੇ ਕਿ ਜਿਨ੍ਹਾਂ ਨੇ ਨੀਲੇ ਬਾਣੇ ਪਾ ਲਏ, ਦਸਤਾਰਾਂ ਸੱਜ ਲਈਆਂ, ਗੱਲ ਹੀ ਉਹਨਾਂ ਦੀ ਆ। ਇਹ ਗੱਲ ਵੀਰ ਉਹਨਾਂ ਦੀ ਵੀ ਆ ਜਿਨ੍ਹਾਂ ਨੇ ਟਿੱਕੇ ਲਾਏ ਹੋ ਆ, ਇਹ ਜਿਨ੍ਹਾਂ ਨੇ ਚਿਰਸ ਪਾਏ ਉਹਨਾਂ ਦੀ ਵੀ ਗੱਲ ਹੈ। ਇਹ ਸਾਰਿਆਂ ਦੀ ਗੱਲ ਹੈ, ਸਾਰੇ ਧਰਮਾਂ ਦੀ ਗੱਲ ਆ। ਤੇ ਇਹ ਸਾਰਿਆਂ ਨੂੰ 22 ਤਰੀਕ ਨੂੰ ਸਮਾਣੇ ਪਹੁੰਚਣਾ ਚਾਹੀਦਾ। ਉੱਥੇ 2 ਦਿਨ ਵਿਚਾਰਾਂ ਚੱਲਣੀਆਂ ਤੇ 24 ਤਰੀਕ ਨੂੰ ਜਿਹੜਾ ਆ ਸਖਤ ਐਕਸ਼ਨ ਲਿਆ ਜਾਣਾ ਉਹ ਸਰਕਾਰ ਦੇ ਖਿਲਾਫ ਕਿ ਤੁਸੀਂ ਕਿਉਂ ਨਹੀਂ ਜਾਗਦੇ। ਇਹ ਫੇਰ ਗਾਂ ਹੁਣ ਹੋ ਰਹਿ ਗਿਆ ਥੋੜੇ ਮਹੀਨੇ, ਫੇਰ ਨਵੀਂ ਸਰਕਾਰ ਆ ਜਾਊਗੀ, ਉਹ ਫੇਰ ਵਾਅਦਾ ਕੋਈ ਨਵਾਂ ਕਰਕੇ ਜਾਣਗੇ ਸਾਡੇ ਕੋਲ। ਇਸ ਕਰਕੇ ਕਹਿੰਦੇ ਕਿ ਅਸੀਂ ਕਿਸੇ ਦਾ ਇੰਤਜ਼ਾਰ ਨਹੀਂ ਕਰਨਾ, ਅਸੀਂ ਕਹਿੰਦੇ ਜਲਦ ਤੋਂ ਜਲਦ ਜਿਹੜਾ ਇਹ ਸਖਤ ਕਾਨੂੰਨ ਬਣਨਾ ਚਾਹੀਦਾ। ਸਮਾਣਾ ਟਾਵਰ ਮੋਰਚਾ ਦੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ, ਤਾਂ ਇਸ ਦੇ ਬਾਬਤ ਜਿਹੜਾ ਅਪੀਲ ਵੀ ਕੀਤੀ ਜਾ ਰਹੀ ਹੈ। ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਤੁਹਾਡੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।